ਜਿਹੜੇ ਨਾ ਪਿੰਡਾਂ ਦੇ ਬੱਚੇ ਜਿਨ੍ਹਾਂ ਨੇ ਇਹ ਕੁਝ ਸਿੱਖਿਆ ਮਤਲਬ ਵੀ ਆਪਣੀ ਬੋਲੀ ਹੈ, ਇਹ ਜਦੋਂ ਵੱਡੇ ਸ਼ਹਿਰਾਂ 'ਚ ਜਾਂਦੇ ਨਾ ਇਹ ਕਿਤੇ ਨਾ ਕਿਤੇ ਕਨਫਿਊਜ਼ ਹੁੰਦੇ ਨੇ ਵੀ ਯਾਰ ਉਹ ਮਤਲਬ ਵੀ ਕੌਨਫੀਡੈਂਸ ਲੈਵਲ ਜਿਹੜਾ ਹੁਣ ਤੇ ਬੜਾ ਬਿਲਡਅਪ ਇਹਨਾਂ ਬੱਚਿਆਂ ਦਾ ਵੀ ਹੋ ਗਿਆ ਵੀ ਇੱਥੇ ਹੋਰ ਪਹਿਨਾਵਾ ਵਾ ਹੋਰ ਬੋਲੀ ਆ। ਸੋ ਸਾਡਾ ਕਾਜ਼ ਜਿਹੜਾ ਨਾ ਕਾਜ਼ ਇਹ ਵੀ ਇੱਥੇ ਜਿਹੜੀ ਜਿਵੇਂ ਮੁੰਡੇ ਨੇ ਢੋਲਾ ਪੜਿਆ ਇਹ ਤੇ ਬਿਲਕੁਲ ਪਰਫੈਕਟ ਹੈ ਵੀ ਇਹ ਰਿਪਰੈਜ਼ੈਂਟੇਟਿਵ ਆ ਉਹਨਾਂ ਪਿੰਡਾਂ ਦੇ ਆਪਣੀ ਬੋਲੀ ਦੇ, ਤੇ ਇਹਨਾਂ ਨੇ ਜੋ ਉੱਥੇ ਜਾਣਾ ਇਹਦਾ ਮਕਸਦ ਇਹ ਵਾ ਵੀ ਇਹ ਉੱਥੇ ਜਾ ਕੇ ਕਨਫਿਊਜ਼ ਨਾ ਹੋਣ, ਅਸੀਂ ਇਹਨਾਂ ਨੂੰ ਇਸ ਤਰ੍ਹਾਂ ਦਾ ਮਤਲਬ ਵੀ ਪੋਰਟਰੇ ਕਰੀਏ ਵੀ ਸਾਡੇ ਬੱਚੇ ਜਦੋਂ ਇਹਨਾਂ ਸ਼ਹਿਰਾਂ 'ਚ ਜਾਂਦੇ ਆ ਉੱਥੇ ਜਾ ਕੇ ਇਹ ਆਪਣੀ ਬੋਲੀ ਉਹ ਲਹਿਜੇ 'ਚ ਬੋਲਣ, ਤੇ ਇਹ ਸਾਡੀ ਬੋਲੀ ਦਾ ਸੋਹਣੀ ਗੱਲ। ਇੱਕ ਗੱਲ ਮੈਂ ਹੋਰ ਇਹਨਾਂ ਚਰਚ ਕਰਦਾ ਜਾਵਾਂ ਕਿ ਜਿਹੜੇ ਇਹ ਡੋਲੇ ਮਾਹੀਏ ਦੋੜੇ ਪੰਜਾਬ ਦਾ ਬਿਆਨੀਆ ਜਿਹੜਾ ਨਾ, ਅਗਰ ਤੁਸੀਂ ਲੈਣਾ ਹੈ ਨਾ ਤਾਰੀਖੀ ਬਿਆਨੀਆ, ਤੁਹਾਨੂੰ ਉਹ ਜਿਹੜੀ ਗੋਰੇ ਦੇ ਤਾਰੀਖ ਲਿਖਵਾਈ ਹੋਈ ਹੈ ਜਾਂ ਕਿ ਹੋਰ ਕਿਨਾਂ ਦੀ ਲਿਖੀ ਹੋਈ ਹੈ ਉਹ ਪੰਜਾਬ ਦੀ ਤਾਰੀਖ ਨਹੀਂ ਹੈ। ਪੰਜਾਬ ਦੀ ਤਾਰੀਖ ਲੱਭਣੀ ਹੈ ਤਾਂ ਫਿਰ ਇਹਨਾਂ ਦੋੜੇ ਮਾਹੀਏ ਰਾਏ ਅਹਿਮਦ ਖਾਂ ਖਰੜ ਬਾਰੇ ਜਾਣਨਾ ਹੈ ਤੇ ਨੂਰੀ ਕੈਮੋ ਕਿਤੇ ਦੋੜੇ ਮਾਹੀਏ ਤੋਂ। ਡੇਲੂ ਸਾਹਿਬ ਇੱਕ ਮੈਂ ਇਜ਼ਾਫਾ ਕਰ ਦੇਵਾਂ, ਜਿਹੜਾ ਅਸੀਂ ਲੈ ਕੇ ਚੱਲ ਰਹੇ ਨਾ ਬੱਚਿਆਂ ਨੂੰ, ਜਿਸ ਤਰ੍ਹਾਂ ਜੋ ਬੱਚਿਆਂ ਨੂੰ ਕਾਨਫੀਡੈਂਸ ਅਸੀਂ ਦਿੱਤਾ ਹੈ, ਮੈਂ ਦਾਅਵਾ ਨਹੀਂ ਕਰ ਸਕਦਾ, ਗੱਲ ਇਹ ਕਰ ਸਕਦਾ ਕਿ ਸਾਡੇ ਕਾਲਜ ਦਾ ਬੱਚਾ ਪੜ੍ਹਿਆ ਹੋਇਆ ਨਾ ਆਪਣੀ ਬੋਲੀ ਬੋਲਦਾ ਹੋਇਆ ਕਿਤੇ ਵੀ ਕਨਫਿਊਜ਼ ਨਹੀਂ ਹੋਗਾ, ਕਿਤੇ ਨਫਸਿਆਤੀ ਮਸਾਇਲ ਦਾ ਸ਼ਿਕਾਰ ਨਹੀਂ ਹੋਗਾ। ਜਿਹੜੀ ਸਾਡੇ ਕੋਲ ਆਮ ਜਨਰੇਸ਼ਨ ਸਾਡੀ ਪੰਜਾਬੀ ਹੋ ਰਹੀ ਹੈ ਨਾ, ਉਹਨਾਂ ਨੂੰ ਆਪਣੀ ਜ਼ਬਾਨ ਦੇ ਵਿੱਚ ਇਤਨਾ ਕਾਨਫੀਡੈਂਸ ਮੈਂ ਦਿੱਤਾ ਹੈ ਅਲਹਮਦੁਲਿਲਾ ਕਿ ਉਹ ਕਿਤੇ ਵੀ ਆਪਣੀ ਬੋਲੀ ਬੋਲਣ ਲੱਗੇ ਝਿਜਕਣਗੇ ਨਹੀਂ। ਆਮ ਜਿਹੜਾ ਬੰਦਾ ਉਰਦੂ ਬੋਲਦਾ ਪਿਆ ਹੁੰਦਾ ਕਿ ਉਹ ਪੰਜਾਬੀ ਬੋਲ ਸਕਣਗੇ, ਆਮ ਉਹ ਅਕੈਡਮਿਕ ਦੀ ਮਜਬੂਰੀ ਜੋ ਵੀ ਹੋਵੇ। ਅਸੀਂ ਇੱਥੇ ਆਏ ਆ ਨਾ, ਅਸੀਂ ਸਾਨੂੰ ਪਤਾ ਵਾ ਵੀ ਅਸੀਂ ਜਿੰਨਾ ਇਹ ਸੋਹਣਾ ਬੋਲਦੇ ਬੋਲੀ ਅਸੀਂ ਉਹਨਾਂ ਪੈਰਾ ਨਹੀਂ ਦਿੱਤੇ, ਅਸੀਂ ਵਿੱਚ ਮਤਲਬ ਸਹਾਰਾ ਲੈਂਦੇ ਆ ਦੂਜੀਆਂ ਬੋਲੀਆਂ ਦਾ, ਕਿਉਂਕਿ ਅਸੀਂ ਵੱਡੇ ਸ਼ਹਿਰਾਂ 'ਚ ਵੱਡੇ ਸ਼ਹਿਰਾਂ ਦੇ ਵਿੱਚ ਇਹ ਅਸੀਂ ਇਸ ਤੋਂ ਆਏ ਆ ਵੀ ਇਹ ਬੱਚੇ ਜਿਹੜੇ ਆ ਸਾਡੇ ਇਹ ਬੱਚੇ ਜਿਹੜੇ ਆ ਮਤਲਬ ਇਹ ਸਾਡੇ ਨਾਲ ਵਧੀਆ ਬੋਲੀ ਬੋਲਦੀ, ਇਹ ਬੋਲੀ ਆਪਣੀ ਜਿਹੜੀ ਜਿੱਥੇ ਜਾਂਦੇ ਨੇ ਜਿਸ ਦੁਨੀਆ 'ਚ ਜਿੱਥੇ ਜਾਂਦੇ ਯੂਨੀਵਰਸਿਟੀ ਕਾਲਜਾਂ ਦੇ ਵਿੱਚ ਇਹਨੂੰ ਲੈ ਕੇ ਚੱਲਣ। ਅਸਲ ਮਕਸਦ ਇਹ ਆ ਵੀ ਜਿੰਨੀਆਂ ਵੀ ਬੋਲੀਆਂ ਨੇ ਪੰਜਾਬ ਦੇ ਵਿੱਚ ਉਹ ਅਸੀਂ ਮੇਵਾਤੀਆਂ ਕੋਲ ਵੀ ਗਏ ਆ, ਰਾਂਗੜੀਆਂ ਕੋਲ ਗਏ ਆ, ਦੂਜੇ ਪਠਵਾਰੀ ਸਾਡੇ ਦੋਸਤ ਨੇ ਸਾਰਿਆਂ ਕੋਲ, ਇਹ ਝੰਗੋਚੀ ਵਾਲੇ ਵੀ ਇਹ ਸਾਰੇ ਇਹ ਹੁਸਨ ਆ ਪੰਜਾਬ ਦੀਆਂ ਸਾਰੀਆਂ ਬੋਲੀਆਂ ਦਾ ਵੀ ਆਪਣੀ ਬੋਲੀ ਜਿੱਥੇ ਵੀ ਜਾਣ ਉਹਨੂੰ ਇਸ ਉਹਦੇ ਵਿੱਚ ਸ਼ਨਾਖਤ ਦੱਸਣ ਦੀ ਲੋੜ ਨਹੀਂ ਕਿ ਕਿੱਥੋਂ ਆਇਆ, ਔਰ ਜਿਹੜਾ ਬੰਦਾ ਬੋਲਦਾ ਹੋਰ ਗੱਲ ਵੀ ਜਦੋਂ ਬੋਲੀ ਜਾਂ ਬੋਲੀਆਂ ਦੀ ਗੱਲ ਹੋ ਗਈ ਤੇ ਵੀ ਸਾਨੂੰ ਲਹਿਜਿਆਂ ਨੂੰ ਬੋਲੀਆਂ ਬਣਾਉਣ ਦਾ ਬਹੁਤ ਸਾਰੇ ਲੋਕਾਂ ਨੇ ਸ਼ੁਰੂ ਕੀਤਾ। ਬੜਾ ਮਕਰੂ ਧੰਦਾ ਸ਼ੁਰੂ ਹੋ ਗਿਆ। ਉਹ ਮਕਰੂ ਧੰਦਾ ਹੈ, ਉਹਨੂੰ ਸਮਝਣਾ ਚਾਹੀਦਾ। ਅਸੀਂ ਇੱਥੇ ਬੈਠੇ ਆ, ਜੰਗੋਚੀ ਲਹਿਜਾ ਹੈ, ਬਾਹਰ ਦਾ ਲਹਿਜਾ ਹੈ, ਮੇਰਾ ਵੀ ਇਹੀ ਲਹਿਜਾ ਹੈ, ਕਿਸੇ ਦਾ ਮਾਝੇ ਦਾ ਲਹਿਜਾ ਹੈ, ਕਿਸੇ ਦਾ ਮੁਲਤਾਨੀ ਲਹਿਜਾ ਹੈ। ਸੋ ਲਹਿਜਿਆਂ ਦੇ ਫਰਕ ਨੂੰ ਬੋਲੀਆਂ ਦਾ ਫਰਕ ਨਹੀਂ। ਪੰਜਾਬੀ ਦਾ ਮਤਲਬ ਵੀ ਅਸਲ ਹੁਸਨ ਹੀ ਇਹ ਆ ਵੀ ਇਹ ਡਾਇਲੈਕਟ ਜਿਹੜੇ ਨੇ ਪੰਜਾਬੀ ਦੇ ਸਾਰੇ ਜੀ ਬਿਲਕੁਲ। ਨਾਲੇ